ਸ਼ਹਿਰੇ ਫੈਸਲਾਬਾਦ ਦੀ ਪੁਲਿਸ ਦੇ ਅੰਦਰ ਐਸਓਪੀਜ਼ ਸ਼ਾਇਦ ਬਣਾਈ ਇਸ ਤੋਂ ਜਾਂਦੇ ਅਫਸਰਾਂ ਵੱਲੋਂ ਕਿ ਉਹਨਾਂ ਨੂੰ ਤੋੜ ਦਿੱਤਾ ਜਾਵੇ। ਏਸੀ ਤਾਂ ਜਨਾਬ ਆਪਣੀ ਮਰਜ਼ੀ ਨਾਲ ਰੇਡ ਕਰਨਾ, ਜੀਤ ਕੋ ਜੋ ਹੁੰਦਾ ਵਾ ਉਹ ਕਰ ਲਵੋ ਜਨਾਬ। ਮੈਂ ਨਹੀਂ ਕਹਿਣ ਡਿਆ, ਇਹ ਵੀਡੀਓ ਕਹਿਣ ਡਈ ਆ ਕਿ ਉਹਨਾਂ ਪੁਲਿਸ ਅਫਸਰਾਂ ਦੇ ਨਾਲ ਰਹਿਤ ਹੋਣੀ ਚਾਹੀਦੀ ਆ ਜਿਹੜੇ 9C ਨੂੰ 9B ਬਣਾਉਂਦੇ ਨੇ, ਜਿਹੜੇ ਆਰਪੀਓ ਫੈਸਲਾਬਾਦ, ਸੀਪੀਓ ਫੈਸਲਾਬਾਦ, ਐਸਐਸਪੀ ਆਪਰੇਸ਼ਨ ਦੇ ਅਹਿਕਾਮਾਤ ਐਸਓਪੀਜ਼ ਨੂੰ ਕਿਸੇ ਖਾਤੇ 'ਚ ਨਹੀਂ ਪਾਉਂਦੇ। ਗੁਜਰਾਤ ਦੇ ਅੰਦਰ ਪੁਲਿਸ ਅਫੀਸਰ ਸ਼ਹੀਦ ਹੋ ਗਿਆ, ਜਿਹੜਾ ਵਾਲੇ ਦੇ ਵਿੱਚ ਦੋ ਨੌਜਵਾਨ ਜਿਹੜੇ ਸਿਵਿਲੀਅਨ ਸੀਗੇ ਉਹ ਹੋ ਗਏ। ਜੇ ਤੁਸੀਂ ਅਫਸਰਾਨ ਇਹਨਾਂ ਐਸਓਪੀਜ਼ ਤੇ ਅਮਲ ਦਰਾਮਦ ਨਹੀਂ ਕਰਵਾ ਸਕਦੇ ਤੇ ਸਾਰੇ ਇਹਨਾਂ ਨੂੰ ਬਣਾਉਂਦੇ ਕਿ ਉਹ अस्सलाम वालेकुम। ਅੱਛਾ ਜੀ, ਸ਼ਹਿਰੇ ਫੈਸਲਾਬਾਦ ਦੀ ਪੁਲਿਸ ਦੇ ਅੰਦਰ ਐਸਓਪੀਜ਼ ਸ਼ਾਇਦ ਬਣਾਈ ਇਸ ਤੋਂ ਜਾਂਦੇ ਅਫਸਰਾਂ ਵੱਲੋਂ ਕਿ ਉਹਨਾਂ ਨੂੰ ਤੋੜ ਦਿੱਤਾ ਜਾਵੇ। ਅਗਰ ਉਹਨਾਂ ਨੂੰ ਤੋੜਾਂਗੇ ਨਹੀਂ ਨਾ ਤੇ ਉਹ ਐਸਓਪੀਜ਼ ਨਹੀਂ ਹੋਣਗੇ। ਥਾਣਾ ਸਰਗੋਦਾ ਰੋਡ ਦਾ ਇੱਕ ਵਾਕਿਆ ਸੁਣਾਉਣਾ ਵਾ। ਫਿਰ ਹੈ ਜਿਹੜੇ ਕਾਗਜ਼ਾਂ ਦਾ ਢੇਰ ਮੇਰੇ ਕੋਲ ਲੱਗਾ ਆ, ਤਕਰੀਬਨ 11 ਤੋਂ 12 ਕਾਗਜ਼ ਨੇ। ਇਹ ਆਰਪੀਓ ਫੈਸਲਾਬਾਦ ਵੱਲੋਂ ਜਾਰੀ ਕੀਤੇ ਗਏ ਐਸਓਪੀਜ਼ ਨੇ। ਹੁਣ ਦੇਖਣਾ ਵਾ ਕਿ ਸਾਡੇ ਸ਼ਹਿਰ ਫੈਸਲਾਬਾਦ ਦੀ ਪੁਲਿਸ ਆਪਣੇ ਅਫਸਰ ਆਰਪੀਓ ਫੈਸਲਾਬਾਦ ਦੇ ਅਹਿਕਾਮਾਤ ਨੂੰ ਕਿੰਨਾ ਕੁ ਮੰਨਦੀ ਆ। ਇਹ ਤੁਸੀਂ ਫੈਸਲਾ ਕਰਨਾ, ਮੈਂ ਫੈਸਲਾ ਨਹੀਂ ਕਰਨਾ। ਇਹ ਵੀਡੀਓ ਜਿਹੜੀ ਮੇਰੇ ਪਿੱਛੇ ਚੱਲਦੀ ਪਈ ਹੈ ਇਹਨੂੰ ਜ਼ਰਾ ਗੌਰ ਦੇ ਨਾਲ ਦੇਖਣਾ। ਇੱਕ ਘਰ ਦੇ ਵਿੱਚ ਥਾਣਾ ਸਰਗੋਦਾ ਰੋਡ ਦੇ ਪੁਲਿਸ ਅਫੀਸਰ ਫਰਹਾਨ ਸੰਧੂ ਸਾਹਿਬ ਰੇਡ ਕਰਦੇ ਨੇ। ਉਹਨਾਂ ਦੇ ਨਾਲ ਦੋ ਕਾਂਸਟੇਬਲ ਸਾਦਾ ਕੱਪੜਿਆਂ ਦੇ ਵਿੱਚ, ਦੋ ਪ੍ਰਾਈਵੇਟ ਬੰਦੇ ਸਾਦਾ ਕੱਪੜਿਆਂ ਦੇ ਵਿੱਚ ਹੁੰਦੇ ਨੇ। ਪ੍ਰਾਈਵੇਟ ਗੱਡੀ ਦੇ ਵਿੱਚ ਜਾ ਕੇ ਉਹ ਰੇਡ ਕਰਦੇ ਆ। ਉਤੋਂ ਜਨਾਬੇ ਵਾਲੀ ਇੱਕ ਬਦਨਾਮੇ ਜ਼ਮਾਨਾ, ਮੈਂ ਉਹਨੂੰ ਕੋਈ ਸ਼ਰੀਫ ਸ਼ਹਿਰੀ ਨਹੀਂ ਕਹਾਂਗਾ, ਬਦਨਾਮੇ ਜ਼ਮਾਨਾ ਮਨਸ਼ਿਆਤ ਫਰੋਜ਼ ਜਿਹੜਾ ਵਾ ਉਹਨੂੰ ਫੜ ਲਿਆ ਜਾਂਦਾ ਵਾ। ਫੜ ਕੇ ਲਿਆ ਕੇ ਐਂਟੀ ਕਾਰ ਲਿਫਟਿੰਗ ਦੇ ਅੰਦਰ ਮੁਕਮਕਾ ਕੀਤਾ ਜਾਂਦਾ ਵਾ। ਮਨਸ਼ਿਆਤ ਜ਼ਿਆਦਾ ਫੜੀ ਜਾਂਦੀ ਆ, ਉਹਨੂੰ ਕਨਵਰਟ ਕੀਤਾ ਜਾਂਦਾ ਵਾ ਥੋੜੀ ਮਨਸ਼ਿਆਤ ਦੇ ਵਿੱਚ, ਯਾਨੀ ਕਿ 9B ਦੇ ਵਿੱਚ। ਮੇਰੇ ਜ਼ਰਾਏ ਦਾ ਕਹਿਣਾ ਵਾ ਕਿ ਥਬੰਟੂ ਵਾਵਾ ਸਾਰੇ ਲੈ ਕੇ ਵੱਡੇ ਪਰਚੇ ਨੂੰ ਛੋਟੇ ਪਰਚੇ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ। ਇਸ ਗੱਲ ਨੂੰ ਵੀ ਸਾਈਡ ਤੇ ਰੱਖ ਦਿਓ। ਮਨਸ਼ਿਆਤ ਫਰੋਜ਼ ਦੇ ਨਾਲ ਕੋਈ ਰਾਇਤ ਨਹੀਂ ਹੋਣੀ ਚਾਹੀਦੀ। ਮਨਸ਼ਿਆਤ ਫਰੋਜ਼ ਸਾਡੇ ਮੁਲਕ, ਸਾਡੇ ਸ਼ਹਿਰ ਦੇ ਵਾਸਤੇ ਇੱਕ ਨਾਸੂਰ ਨੇ। ਇਹ ਸਾਡੇ ਮੁਆਸ਼ਰੇ ਨੂੰ ਇੱਕ ਦੀਮਕ ਦੀ ਤਰ੍ਹਾਂ ਖਾ ਰਹੇ ਨੇ। ਇਹਨਾਂ ਨਾਲ ਬਿਲਕੁਲ ਰਾਇਤ ਨਹੀਂ ਹੋਣੀ ਚਾਹੀਦੀ। ਕਿਆ ਉਹਨਾਂ ਪੁਲਿਸ ਅਫਸਰਾਂ ਦੇ ਨਾਲ ਰਾਇਤ ਹੋਣੀ ਚਾਹੀਦੀ ਆ ਜਿਹੜੇ 9C ਨੂੰ 9B ਬਣਾਉਂਦੇ ਨੇ, ਜਿਹੜੇ ਆਰਪੀਓ ਫੈਸਲਾਬਾਦ, ਸੀਪੀਓ ਫੈਸਲਾਬਾਦ, ਐਸਐਸਪੀ ਆਪਰੇਸ਼ਨ ਦੇ ਅਹਿਕਾਮਾਤ ਐਸਓਪੀਜ਼ ਨੂੰ ਕਿਸੇ ਖਾਤੇ 'ਚ ਨਹੀਂ ਪਾਉਂਦੇ। ਉਹਨਾਂ ਦੇ ਨਾਲ ਕਿਆ ਰਾਇਤ ਹੋਣੀ ਚਾਹੀਦੀ ਆ? ਕਿਆ ਮਹਿਜ਼ ਇਨਕੁਆਇਰੀ ਹੋਣੀ ਚਾਹੀਦੀ ਆ? ਮੈਂ ਕਹਿੰਦਾ ਕਿ ਕਿਸੇ ਦਾ ਬੰਦੇ ਨੂੰ ਕੋਈ ਐਸਾ ਨਿਸ਼ਾਨ ਬਣਾ ਦਿਓ ਤਾਂ ਕਿ ਬਾਕੀ ਜਿਹੜੇ ਲੋਕ ਨੇ ਉਹ ਤਾਂ ਅਮਲ ਦਰਾਮਦ ਕਰਨ। ਮਨਸ਼ਿਆਤ ਫਰੋਸ਼ ਨੂੰ ਇੱਕ ਸਾਈਡ ਤੇ ਛੱਡ ਦਿਓ, 9B ਨੂੰ ਇੱਕ ਸਾਈਡ ਤੇ ਛੱਡ ਦਿਓ, 9C ਨੂੰ ਇੱਕ ਸਾਈਡ ਤੇ ਛੱਡ ਦਿਓ। ਖੁਦਾ ਨਾ ਖਾਸਤਾ ਗੁਜਰਾਤ ਵਾਲਾ ਵਾਕਿਆ ਅਸੀਂ ਭੁੱਲ ਗਏ ਆ, ਜੜਾ ਵਾਲਾ ਵਾਕਿਆ ਅਸੀਂ ਭੁੱਲ ਗਏ ਆ। ਜਦੋਂ ਪੁਲਿਸ ਨੇ ਉੱਥੇ ਰੇਡ ਕੀਤਾ ਸੀਗਾ, ਫਾਇਰਿੰਗ ਹੋ ਗਈ ਸੀਗੀ। ਗੁਜਰਾਤ ਦੇ ਅੰਦਰ ਪੁਲਿਸ ਅਫੀਸਰ ਸ਼ਹੀਦ ਹੋ ਗਿਆ। ਜੜਾ ਵਾਲੇ ਦੇ ਵਿੱਚ ਦੋ ਨੌਜਵਾਨ ਜਿਹੜੇ ਸਿਵਿਲੀਅਨ ਸੀਗੇ ਉਹ ਹੋ ਗਏ। ਝੰਗ ਦੇ ਵਿੱਚ ਰੇਡ ਕਰਨ ਗਿਆ, ਇੱਕ ਬੰਦਾ ਜ਼ਖਮੀ ਹੋ ਗਿਆ। ਉਹ ਭਾਈਜਾਨ, ਇਹ ਉਸ ਤੋਂ ਬਾਅਦ ਐਸਓਪੀਜ਼ ਬਣੇ ਨੇ, ਉਸ ਤੋਂ ਬਾਅਦ ਕਿਹਾ ਗਿਆ ਇਹਨਾਂ ਤੇ ਅਮਲ ਦਰਾਮਦ ਕਰਾਓ। ਜੇ ਤੁਸੀਂ ਅਫਸਰਾਨ ਇਹਨਾਂ ਐਸਓਪੀਜ਼ ਤੇ ਅਮਲ ਦਰਾਮਦ ਨਹੀਂ ਕਰਵਾ ਸਕਦੇ ਤੇ ਸਾਰੇ ਇਹਨਾਂ ਨੂੰ ਬਣਾਉਂਦੇ ਕਿ ਉਹ ਸਾਨੂੰ ਕਿਉਂ ਕਹਿੰਦੇ ਆ ਕਿ ਲੋਕਾਂ ਨੂੰ ਪੜ੍ਹ ਕੇ ਦੱਸੋ। ਅਸੀਂ ਕਿਉਂ ਲੋਕਾਂ ਨੂੰ ਪੜ੍ਹ ਕੇ ਦੱਸਦੇ ਆ ਅਗਰ ਇਹਨਾਂ ਤੇ ਅਮਲ ਦਰਾਮਦ ਨਹੀਂ ਹੋ ਸਕਦਾ? ਕਿਆ ਸਾਡੇ ਪੁਲਿਸ ਦੇ ਜਵਾਨ ਐਡੇ ਖੁਦ ਮੁਖਤਾਰ ਹੋ ਗਏ ਨੇ ਕਿ ਆਪਣੇ ਅਫਸਰਾਨੇ ਬਾਲਾ ਦੇ ਬਣਾਏ ਹੋਏ ਐਸਓਪੀਜ਼ ਨੂੰ ਹਵਾ ਚੜਾਉਣਗੇ? ਐਸਓਪੀਜ਼ ਪੜ੍ਹ ਲਈਏ ਥੋੜੇ ਜਿਹੇ, ਅਗਰ ਇਜਾਜ਼ਤ ਹੋਵੇ। ਮੈਂ ਅਫਸਰਾਨ ਕੋ ਇਜਾਜ਼ਤ ਲੈਣ ਡਿਆ ਵਾ, ਅੱਜ ਮੈਂ ਮੁਲਾਜ਼ਮਾਂ ਕੋ ਨਹੀਂ ਲੈਣ ਡਿਆ। ਅਫਸਰਾਨੇ ਬਾਲਾ ਕੋ ਪੁੱਛਾਂਗੇ ਕਿ ਸਾਰੇ ਤੁਹਾਡੇ ਬਣਾਏ ਹੋਏ ਐਸਓਪੀਜ਼ ਨੇ। ਸਭ ਤੋਂ ਪਹਿਲੇ ਜਿਹੜਾ ਐਸਓਪੀ ਮੇਰੇ ਕੋ ਪਿਆ ਆ ਵਾ ਅਹਿਮਦ ਜਾਨਬ ਹੈਗਾ ਜੀ, ਸੀਨੀਅਰ ਸੁਪਰੀਡੈਂਡੈਂਟ ਆਫ ਪੁਲਿਸ ਆਪਰੇਸ਼ਨਸ ਫੈਸਲਾਬਾਦ। ਇਹਨਾਂ ਨੇ ਜਨਾਬੇ ਵਾਲੀ ਭੇਜਿਆ ਜੀ ਆਪਣੇ ਸਰਕਲ ਦੇ ਜਿੰਨੇ ਵੀ ਐਸਪੀ ਸਾਹਿਬਾਨ ਨੇ, ਜਿੰਨੇ ਵੀ ਡੀਐਸਪੀ ਸਾਹਿਬਾਨ ਨੇ, ਜਿੰਨੇ ਵੀ ਐਸਐਚਓ ਸਾਹਿਬਾਨ ਨੇ, ਜਿੰਨੇ ਵੀ ਮੁਹਰਰਾਨ ਨੇ। ਇਹ ਜਨਾਬੇ ਵਾਲੀ 2 ਸਫ਼ਿਆਂ ਦੇ ਐਸਓਪੀਜ਼ ਨੇ, ਇਹਨਾਂ ਨੂੰ ਇੱਥੇ ਰੱਖ ਦਈਏ। ਅਗਲਾ ਜਿਹੜਾ ਐਸਓਪੀ ਮੇਰੇ ਕੋਲ ਪਿਆ ਆ ਵਾ ਇਹ ਹੈਗਾ ਜੀ ਮਨਜਾਨਬ ਰੀਜਨਲ ਪੁਲਿਸ ਅਫੀਸਰ ਫੈਸਲਾਬਾਦ, ਯਾਨੀ ਕਿ ਆਰਪੀਓ ਫੈਸਲਾਬਾਦ ਵੱਲੋਂ ਮਰਾਸਲਾ ਵਾ। ਉਹਦੇ 'ਚ ਲਿਖਦੇ ਨੇ ਜਾਨਬ ਸਿਟੀ ਪੁਲਿਸ ਅਫੀਸਰ ਫੈਸਲਾਬਾਦ, ਡਿਸਟ੍ਰਿਕਟ ਪੁਲਿਸ ਅਫੀਸਰ ਝੰਗ ਟੋਬਾ ਚਨਿਓਟ। ਇਹਨੂੰ ਇੱਥੇ ਰੱਖ ਦਈਏ ਜੀ। ਇੱਕ ਐਸਓਪੀ ਜਾਰੀ ਹੋਇਆ ਵਾ ਸੈਂਟਰਲ ਪੁਲਿਸ ਆਫਿਸ ਪੰਜਾਬ, ਯਾਨੀ ਕਿ ਆਈਜੀ ਪੰਜਾਬ ਦੇ ਆਫਿਸ ਵੱਲੋਂ। ਉਹ ਲਿਖਦੇ ਨੇ ਕੈਪੀਟਲ ਸਿਟੀ ਪੁਲਿਸ ਅਫੀਸਰ ਲਾਹੌਰ ਤਮਾਮ ਰੀਜਨਲ ਪੁਲਿਸ ਅਫੀਸਰਸ ਨੂੰ, ਤਮਾਮ ਸੀਪੀਓਜ਼ ਨੂੰ, ਤਮਾਮ ਡੀਪੀਓਜ਼ ਨੂੰ ਇਹ ਲਿਖਦੇ ਨੇ। ਉਹਨਾਂ ਨੇ ਕਿਹਾ ਆਈਜੀ ਕਿੱਥੇ ਆ, ਆਰਪੀਓ ਸਾਹਿਬ ਕਿੱਥੇ ਨੇ, ਐਸਐਸਪੀ ਆਪਰੇਸ਼ਨ ਸਾਹਿਬ ਕਿੱਥੇ ਨੇ? ਏਸੀ ਤਾਂ ਜਨਾਬ ਆਪਣੀ ਮਰਜ਼ੀ ਨਾਲ ਰੇਡ ਕਰਨਾ ਪ੍ਰਾਈਵੇਟ ਗੱਡੀ ਤੇ ਜਾ ਕੇ, ਜੀਤ ਕੋ ਜੋ ਹੁੰਦਾ ਵਾ ਉਹ ਕਰ ਲਵੋ ਜਨਾਬ। ਮੈਂ ਨਹੀਂ ਕਹਿਣ ਡਿਆ, ਇਹ ਵੀਡੀਓ ਕਹਿਣ ਡਈ ਆ ਜਿਹੜੀ ਪਿੱਛੇ ਚੱਲਣ ਡਈ ਆ।
ਖੁਦਾ ਨਾ ਖਾਸਤਾ ਇਸ ਰੇਡ ਦੇ ਉੱਪਰ ਪੁਲਿਸ ਦਾ ਕੋਈ ਜਵਾਨ ਜਾਂ ਸਿਵਿਲੀਅਨ ਦੇ ਵਿੱਚੋਂ ਕਿਸੇ ਦਾ ਨੁਕਸਾਨ ਹੋ ਜਾਂਦਾ, ਜ਼ਿੰਮੇਦਾਰ ਇਹ ਅਫਸਰਾਨ ਹੋਣੇ ਸੀ ਜਨਾਬ, ਕਿਉਂਕਿ ਇਹ ਆਪਣੇ ਦਿੱਤੇ ਹੋਏ SOPs ਦੇ ਉੱਪਰ ਅਮਲ ਦਰਾਮਦ ਨਹੀਂ ਕਰਾ ਸਕੇ, ਉਹਦੇ 'ਚ ਨਾਕਾਮ ਹੋ ਗਏ ਨੇ। ਮੈਂ ਦੱਸਦਾ ਜਨਾਬ, ਮੈਂ ਪੜ੍ਹ ਕੇ ਸੁਣਾਉਂਦਾ ਵਾ, ਕੋਈ ਹੋਰ ਨਹੀਂ ਹੈਗਾ। 2-4 ਲੈਣਾ ਪੜ੍ਹ ਦਿੰਦੇ ਆ, ਬਾਕੀ ਤੁਹਾਨੂੰ ਆਪ ਹੀ ਪਤਾ ਲੱਗ ਜਾਏਗਾ। ਪਹਿਲੀ ਲਾਈਨ ਹੀ ਕਹਿਣ ਡਈ ਆ, ਕੋਈ ਬੰਦਾ ਆਪਣੇ ਅਫਸਰ ਦੀ ਇਜਾਜ਼ਤ ਤੋਂ ਬਗੈਰ ਰੇਡ ਨਹੀਂ ਕਰੇਗਾ, ਪ੍ਰਾਈਵੇਟ ਗੱਡੀ ਇਸਤੇਮਾਲ ਨਹੀਂ ਕਰੇਗਾ। ਅਗਰ ਰੇਡ ਤੇ ਜਾਏਗਾ ਬੁਲਟ ਪ੍ਰੂਫ ਜੈਕਟ ਪਾਈ ਹੋਏਗੀ, ਸਿਰ ਤੇ ਹੈਲਮਟ ਹੋਏਗਾ, ਬਾਹ ਵਰਦੀ ਹੋਣਗੇ, ਅਫਸਰਾਨੇ ਬਾਲਾ ਦੇ ਨੋਟਿਸ ਹੋਏਗਾ, ਸਾਰਾ ਕੁਝ ਹੋਏਗਾ। ਅਗਰ ਘਰ ਦੇ ਅੰਦਰ ਰੇਡ ਕਰਨਾ ਵਾ, ਲੇਡੀ ਪੁਲਿਸ ਐਹਲਕਾਰ ਨਾਲ ਹੋਏਗੀ। ਲੇਕਿਨ ਜਨਾਬ ਕਿਉਂ ਕਰੀਏ ਅਸੀਂ, ਤੁਹਾਡੀਆਂ ਕਿਉਂ ਬਣੀਏ? ਅਸੀਂ ਤਾਂ ਆਪਣੀਆਂ ਮਰਜ਼ੀਆਂ ਕਰਨੀਆਂ। ਅਗਰ ਤੁਹਾਡੀਆਂ ਮੰਨਾਂਗੇ ਫਿਰ ਅਸੀਂ ਰੇਡ ਤੈਅ ਨਹੀਂ ਕਰ ਸਕਾਂਗੇ। ਹੁਣ ਅਸੀਂ ਰੇਡ ਤੈਅ ਕਰਨੇ ਨੇ, ਅਸੀਂ ਕੱਚੀਆਂ 9B ਦੇਣੀਆਂ ਵਾ, ਅਸੀਂ ਕੱਚੀਆਂ 9C ਦੇਣੀਆਂ ਵਾ, ਅਸੀਂ ਵੱਡੀ ਮਨਸ਼ਿਆਤ ਲੈ ਕੇ ਮਨਸ਼ਿਆਤ ਅਲੱਗ ਵੇਚ ਲੈਣੀ ਆ, ਪੈਸੇ ਅਲੱਗ ਲੈ ਲੈਣੇ ਆ। ਮੈਂ ਜਨਾਬ ਇਹ ਦੇਖੋ ਹੱਥ ਬੰਨ੍ਹ ਕੇ ਗੁਜ਼ਾਰਿਸ਼ ਕਰਦਾ ਵਾਂ ਕਿ ਸਰ ਐਸੇ ਕਰਪਟ ਅਫਸਰਾਨ ਜਿਹੜੇ ਨੇ, ਐਸੇ ਲੋਕ ਜਿਹੜੇ ਨੇ, ਜਿਹੜੇ ਤੁਹਾਡੇ SOPs ਤੇ ਅਮਲ ਦਰਾਮਦ ਨਹੀਂ ਕਰ ਸਕਦੇ, ਉਹਨਾਂ ਨੂੰ ਪੁਲਿਸ ਫੋਰਸ ਦੇ ਵਿੱਚ ਰਹਿਣ ਦਾ ਕੋਈ ਹੱਕ ਹਾਸਲ ਨਹੀਂ ਹੈਗਾ। ਉਹਨਾਂ ਨੂੰ ਬਿਲਕੁਲ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਵਾ, ਤਾਂ ਕਿ ਅਸੀਂ ਬਚ ਸਕੀਏ। ਲਾਜ਼ਮੀ ਨਹੀਂ ਹੈ, ਮੈਂ RPO ਫੈਸਲਾਬਾਦ, CPO ਫੈਸਲਾਬਾਦ, SSP ਆਪਰੇਸ਼ਨ ਸਾਹਿਬ ਨੂੰ ਗੁਜ਼ਾਰਿਸ਼ ਕਰਾਂਗਾ ਕਿ ਸਰ ਲਾਜ਼ਮੀ ਨਹੀਂ ਹੈ ਕਿ ਜਦੋਂ ਨੁਕਸਾਨ ਹੋਣਾ ਵਾ ਉਦੋਂ ਹੀ ਅਸੀਂ ਐਕਸ਼ਨ ਲੈਣਾ ਵਾ। ਨੁਕਸਾਨ ਤੋਂ ਪਹਿਲੇ ਐਕਸ਼ਨ ਲੈ ਲਾਂਗੇ, ਸ਼ਾਇਦ ਅਸੀਂ ਵੱਡੇ ਨੁਕਸਾਨ ਤੋਂ ਬਚ ਜਾਵਾਂਗੇ। ਬਹੁਤ ਸ਼ੁਕਰੀਆ।